व्यूअर्स ਵੈਲਕਮ ਬੈਕ ਇਨ ਪ੍ਰੋਗਰਾਮ। ਸੋ व्यूअर्स ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਅਮਰੀਕਾ ਵੱਲੋਂ ਰਿਪੋਰਟ ਕੀਤੇ ਜਾ ਰਹੇ ਭਾਰਤੀਆਂ ਵਿੱਚ ਸਿੱਖਾਂ ਦੀ ਧਾਰਮਿਕ ਕਾਰਾਂ ਨੂੰ ਲੈ ਕੇ ਭਾਰਤੀ ਚਮਚਿਆਂ ਵੱਲੋਂ ਡਾਇਸਪੋਰਾ ਸਿੱਖਾਂ ਖਾਸ ਕਰ ਅਮਰੀਕਨ ਸਿੱਖਾਂ ਦੇ ਖਿਲਾਫ ਇੱਕ ਮੁਹਿੰਮ ਵਿੱਢੀ ਗਈ ਹੈ ਔਰ ਅਮਿਤ ਸ਼ਾਹ ਦੇ ਜੁੱਤੀ ਚੱਟ ਮਨਜੀਤ ਜੀਕੇ ਨੇ ਇਸ ਸੰਬੰਧੀ ਬਾਹਰਲੇ ਸਿੱਖਾਂ ਨੂੰ ਵੰਗਾਰ ਪਾਈ ਹੈ ਕਿ ਉਹ ਇਸ ਮੁੱਦੇ ਤੇ ਆਵਾਜ਼ क्यों नहीं चक रहे। इन्हां भारतीय दलालां दा मकसद भारत सरकार ते हिंदुत्वियां नूं खुश करना है, ना कि मसले दा कोई हल कढना है। सो इस बारे आपां गलबात करन जा रहे हैं और नाल जिहड़े तुहाडे लाइव मैसेज ने वो भी शेयर करन जा रहे हैं। सो असीं चाहांगे कि तुसीं इसी तरह बड़े रहना देखण सुन लिया लिखण लई तुहाडा सब दा बहुत बहुत शुक्रिया। जीरा साहब की कहना चाहोगे? देखो जदों असीं एक टर्म कुछ साल पहला इस्तेमाल करनी राइटिंग शुरू की रेंटा सिख तो साढ़े वीरां नूं बहुत पसंद आई। साढ़े कुछ होर दोस्तां ने भी नॉन सिख उन्होंने कहा जी ये बिल्कुल ठीक टर्म है भी सिक्खी स्वरूप तो चलो गुरु का दिता होया, कोई सिर ते पग है, केस दाड़ी रखे हुए ने, पर इस किस्म के लोग जदों पहाड़े दे टट्टू बन जाते हैं जां निजी हितां लई निजी गरजां लई सरकारी कार्ड खेडण लई तैयार हुंदे ने और अज इन्हां दी लंबी फौज ਤੁਹਾਨੂੰ ਈਵਨ ਬੀਜੇਪੀ ਦੇ ਵਿੱਚ ਬੈਠੀ ਨਜ਼ਰ ਆਏਗੀ। ਉਹ ਮਨਜਿੰਦਰ ਸਰਸਾ ਹੋਏ ਔਰ ਦੂਜੀ ਨਸਲ ਕੈਪਟਨ ਅਮਰਿੰਦਰ ਵਰਗੇ ਵੀ ਜਿਹੜੇ ਬੀਜੇਪੀ 'ਚ ਜਾ ਵੜੇ, ਪਰ ਕੁਛ ਉਹ ਜਿਹੜੇ ਹਰ ਘੜੇ ਦਾ ਢੱਕਣ ਬਣ ਜਾਂਦੇ ਨੇ ਉਹ ਕਦੇ ਤੁਹਾਨੂੰ ਕਾਂਗਰਸ ਦੇ ਵਿਹੜੇ 'ਚ ਨਜ਼ਰ ਆਉਣਗੇ, ਕਦੇ ਬੀਜੇਪੀ ਦੇ ਆਉਣਗੇ, ਕਦੇ ਉਹ ਪੰਥਕ ਬਣ ਰਹੇ ਹੋਣਗੇ। ਉਹਨਾਂ 'ਚੋਂ ਇੱਕ ਇਸ ਕਿਸਮ ਦੀ ਨਸਲ 'ਚੋਂ ਮਨਜੀਤ ਸਿੰਘ ਜੀਕੇ ਹੈ, ਜਥੇਦਾਰ ਸੰਤੋਖ ਸਿੰਘ ਦਾ ਮੁੰਡਾ, ਇੱਥੇ ਯੂਬਾ ਸਿਟੀ 'ਚ ਦੇ ਜਿਹੜਾ ਉਹ ਸੇਵਾ ਵੀ ਹੋਈ ਕਿਉਂਕਿ ਜਿਸ ਕਿਸਮ ਦਾ ਇਹ ਖਾਲਿਸਤਾਨ ਦੇ ਖਿਲਾਫ ਵੀ ਖੁੱਲ੍ਹ ਕੇ ਭੁਗਤਦਾ ਰਿਹਾ ਔਰ ਕਦੇ ਆਪਣੇ ਆਪ ਨੂੰ ਸੰਤਾਂ ਦੇ ਵੀ ਨੇੜੇ ਔਰ ਆਪਣੇ ਪਿਤਾ ਦੀਆਂ ਜਿਹੜੀ ਹੈ ਉਹ ਉਸ ਦਾ ਨਾਂ ਵੀ ਵੇਚਦਾ ਰਿਹਾ। ਲੇਕਿਨ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਹਦੀ ਉਹ ਵੀਡੀਓ ਵੀ ਸਾਹਮਣੇ ਜਿਹਨਾਂ ਦਿਨਾਂ ਦੇ ਵਿੱਚ ਉਹ ਜੁੱਤੀ ਲਾ ਕੇ ਅਮਿਤ ਸ਼ਾਹ ਨੂੰ ਜਦੋਂ ਉਹਦੇ ਘਰ ਮਿਲਣ ਗਿਆ ਤੇ ਪਾਸੇ ਜੁੱਤੀ ਲਾ ਕੇ ਮਿਲਣ ਜਾ ਰਿਹਾ ਔਰ ਦੂਸਰੇ ਘਰ ਇਹ ਸਾਰੇ ਹੀ ਜਿਹੜੇ ਖਾਸ ਤੌਰ 'ਤੇ ਦਿੱਲੀ ਬੇਸਡ ਬਹੁਤ ਸਾਰਾ ਐਲਾਨ ਹੈ, ਇਹਨਾਂ ਨੂੰ ਤੁਸੀਂ ਕਿਸੇ ਵੀ ਖੈਮੇ 'ਚ ਕਿਸੇ ਵੇਲੇ ਵੀ ਦੇਖ ਸਕਦੇ ਹੋ। ਇਹਨਾਂ ਦਾ ਜਿਹੜਾ ਕੋਈ ਦੀਨ ਇਮਾਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਹੜਾ ਡਿਪੋਰਟੀਜ਼ ਖਾਸ ਤੌਰ 'ਤੇ ਅਮਰੀਕਾ ਤੋਂ 3-4 ਜਹਾਜ਼ ਗਏ, ਇਹ ਇਸ਼ੂ ਵੀ ਵੱਡਾ ਇਸ਼ੂ ਕਿ ਭਾਈ ਤੁਸੀਂ ਅੰਮ੍ਰਿਤਸਰ ਏਅਰਪੋਰਟ 'ਤੇ ਕਿਉਂ ਲਾ ਰਹੇ ਹੋ, ਇਹ ਵੀ ਬਣਿਆ। ਇਸ ਦੇ ਉੱਤੇ ਜੇ ਪਰਮਜੀਤ ਸਿੰਘ ਸਰਨਾ ਨੇ ਲਾਈਨ ਲਈ ਔਰ ਔਰ ਸਿੱਖ ਜਿਹੜਾ ਦਸਤਾਰਾਂ ਦੀ ਔਰ ਦੂਸਰਿਆਂ ਦੀ ਬੇਅਦਬੀ ਹੋਈ, ਈਵਨ ਅਮਰੀਕਨ 3 ਪ੍ਰੋਮੀਨੈਂਟ ਜਥੇਬੰਦੀਆਂ ਨੇ ਵੀ ਇਸ ਇਸ਼ੂ ਨੂੰ ਲਿਆ, ਇੰਟਰਨਲ ਲੈਵਲ 'ਤੇ ਵੀ ਚੱਲ ਰਿਹਾ। ਹਾਲਾਂ ਇਹ ਜਦੋਂ ਗਵਰਨਮੈਂਟ ਟੂ ਗਵਰਨਮੈਂਟ ਲੈਵਲ ਦੀ ਗੱਲ ਹੁੰਦੀ ਹੈ ਜਾਂ ਉਹਨਾਂ ਦੇ ਆਪਣੀ ਸੇਫਟੀ ਔਰ ਦੂਸਰੇ ਤੀਸਰੇ ਦੇ ਫੈਕਟਰ ਪ੍ਰੋਸੀਜਰਲ ਪਾਰਟ ਹੁੰਦੇ ਨੇ, ਇਹ ਗਵਰਨਮੈਂਟ ਲੈਵਲ 'ਤੇ ਵੀ ਜਿਹੜਾ ਤੁਹਾਡਾ ਪ੍ਰਾਈਮ ਮਿਨਿਸਟਰ ਇੱਥੇ ਮਿਲਣ ਆਉਂਦਾ ਹੈ, ਜਿਹਨੇ ਆਪੋਜੀਸ਼ਨ ਦੇ ਸਾਹਮਣੇ ਪਾਰਲੀਮੈਂਟ 'ਚ ਮੰਨਿਆ ਸੀ ਕਿ ਭਾਈ ਜਿਹੜੀ ਬੇਸਿਕਲੀ ਜਿਹੜੇ ਨੇ ਡਿਪੋਰਟੀ ਉਹਨਾਂ ਦੀ ਡਿਗਨਿਟੀ ਔਰ ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਕੀਤਾ, ਉਹ ਤਾਂ ਮੂੰਹ 'ਚ ਘੂੰਗਣੀਆਂ ਪਾ ਕੇ ਬੈਠਾ ਹੈ। ਉਹ ਤਾਂ ਲਗਾਤਾਰਤਾ ਦੇ ਨਾਲ ਤੁਸੀਂ ਬਜਾਏ ਉਸ ਸਰਕਾਰ ਦੇ ਸਾਹਮਣੇ ਜਾ ਕੇ ਕਹੋ ਕਿ ਜੀ ਤੁਸੀਂ ਉਹਨੂੰ ਉਤਾਰ ਰਹੇ ਹੋ ਜਹਾਜ਼ਾਂ ਨੂੰ, ਉਹਦੇ 'ਚ ਸਿੱਖ ਆ ਰਹੇ ਨੇ, ਦੂਸਰੇ ਨੇ ਸ਼ੈਕਲਸ ਹੈਂਡਕਫ ਜਾਂ ਦਸਤਾਰਾਂ ਦੀ ਬੇਅਦਬੀ ਹੈ, ਪਰ ਕਿਉਂਕਿ ਇਹਨਾਂ ਨੇ ਆਪਣੇ ਆਕਾਵਾਂ ਨੂੰ ਖੁਸ਼ ਕਰਨਾ ਔਰ ਸਾਰਾ ਨਜਲਾ ਇਹਨਾਂ ਦੇ ਹੋਰ ਵੀ ਲੱਗੇ ਹੋਣਗੇ। ਲੇਕਿਨ ਇਹਨੇ ਜੀਕੇ ਦੀ ਅੱਜ ਫੁੱਲ ਫਲੈਜ ਸਟੇਟਮੈਂਟ ਹੈ ਕਿ ਵੇਅਰ ਇਜ਼ ਪੰਨੂ, ਫਿਰ ਉਹ ਕਹਿ ਰਿਹਾ ਕਿ ਸਿੱਖ ਡਾਇਸਪੋਰਾ ਫਾਰ ਫੇਲੀਅਰ ਟੂ ਸਟੈਂਡ ਵਿਦ ਟਰਬਨ ਸਟ੍ਰਿਪਡ ਡਿਪੋਰਟੀਜ਼ ਕਿ ਜੀ ਇੰਨੇ MP ਨੇ ਸਿੱਖਾਂ ਦੇ 14-15 ਕੈਨੇਡਾ 'ਚ 11 UK 'ਚ ਦੂਜੇ ਕਿੱਥੇ ਚਲੇ ਗਏ ਸਾਰੇ, ਕਿਉਂ ਨਹੀਂ ਟਰੰਪ ਨੂੰ ਕ੍ਰਿਟਿਸਾਈਜ਼ ਕਰ। ਹੁਣ ਲਾਈਨ ਇਹਨਾਂ ਦੀ ਕੀ ਹੈ ਕਿਉਂਕਿ ਇਹਨਾਂ ਨੂੰ ਨਜ਼ਰ ਆ ਰਿਹਾ ਜੇ ਤਾਂ ਟਰੰਪ ਨੇ ਖਾਲਿਸਤਾਨ ਦੇ ਮੁੱਦੇ 'ਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਕੁਛ ਨਾ ਕੁਛ ਐਸਾ ਕਹਿ ਦਿੱਤਾ ਹੁੰਦਾ ਤਾਂ ਇਹਨਾਂ ਦੀ ਚੜ੍ਹ ਮੱਚੀ ਹੋਣੀ ਸੀ ਕਿ ਜੀ ਅਸੀਂ ਸੈਪਰੇਟਿਸਟ ਨੂੰ ਜਾਂ ਦੂਜਿਆਂ ਨੂੰ ਹੁਣ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਹੈ ਔਰ ਇਹ ਉਹਨਾਂ ਹੀ ਆਪਣੇ ਮਾਸਟਰਸ ਨੂੰ ਖੁਸ਼ ਕਰ ਰਹੇ ਨੇ। ਦੇਖੋ ਜੀ ਅਸੀਂ ਟਰੰਪ ਦੇ ਖਿਲਾਫ ਜਾਂ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਕਿੰਨਾ ਜ਼ਹਿਰ ਉਗਲ ਰਿਹਾ। ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਸਾਨੂੰ ਜਿਹੜੇ ਮੁੱਢਲੇ ਪਾਰਟਸ ਨੇ ਆਲਰੇਡੀ ਇਸ ਇਸ਼ੂ ਨੂੰ ਹੋਮਲੈਂਡ ਸਿਕਿਉਰਿਟੀ ਸੈਕਟਰੀ ਦੇ ਲੈਵਲ 'ਤੇ ਉਠਾਇਆ ਗਿਆ, ਚੁੱਕਿਆ ਗਿਆ, ਪਰ ਇੱਥੇ ਜਦੋਂ ਇਸ ਕਿਸਮ ਦੇ ਸਿਸਟਮ ਬਣਦੇ ਨੇ, ਡਿਵੈਲਪ ਹੁੰਦੇ ਨੇ ਪ੍ਰੋਸੀਜਰਲ ਪਾਰਟ, ਹੁਣ ਇੱਕ ਪਾਸੇ ਤਾਂ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਿਹੜਾ ਇਸ ਦੇ ਲਈ ਦੋਸ਼ ਦਿੱਤਾ ਜਾ ਰਿਹਾ, ਬਹੁਤਿਆਂ ਨੂੰ ਭੁੱਲ ਗਿਆ ਕਿ ਕਮਲਾ ਹੈਰਿਸ ਜਦੋਂ ਕਿ
ਇਹ ਅਟਾਰਨੀ ਜਨਰਲ ਸੀ ਉਹ ਸਾਰੇ ਕੈਲੀਫੋਰਨੀਆ ਦੀ, ਇੱਕ ਸਿੱਖ 에ਅਰ ਫੋਰਸ ਰਿਟਾਇਰਡ ਆਫੀਸਰ ਜਿਹਨੂੰ ਉਹਨੇ ਕੇਸ ਦਾੜੀ ਨਾਲ ਸਰਵ ਨਹੀਂ ਸੀ ਕਰਨ ਦਿੱਤਾ ਐਜ਼ ਏ ਕਰੈਕਸ਼ਨਲ ਆਫੀਸਰ। ਕੋਰਟ ਦੇ ਵਿੱਚ ਵੀ ਕੇਸ ਜਿਹੜੇ ਨੇ ਉਹ ਹਾਰੇ, ਉਹਨੂੰ ਕਿਸੇ ਹੋਰ ਦੇ ਉੱਤੇ ਅਕਮੋਡੇਟ ਕਰ ਲਿਆ ਗਿਆ ਕੋਰਟ ਦੇ ਆਰਡਰਸ ਤੋਂ ਬਾਅਦ। ਲੇਕਿਨ ਉਦੋਂ ਹੁਣ ਇਹ ਸਾਰੇ ਜਿਹੜੇ ਨੇ ਇਹ ਠੀਕ ਹੈ ਵੀ ਵਿਦਨ ਅਮਰੀਕਾ ਵੀ ਸਾਨੂੰ ਹਰ ਇਸ਼ੂ ਦੇ ਉੱਤੇ ਕਦੇ ਈਵਨ ਪੋਸਟ ਆਫਿਸ ਜੌਬ ਕਰਨ ਲਈ ਤੁਸੀਂ ਦਸਤਾਰ ਨਾਲ ਨਹੀਂ ਸੀ ਕਰ ਸਕਦੇ। 70ਵਿਆਂ 'ਚ ਉਸ ਕੇਸ ਨੂੰ 80ਵਿਆਂ 'ਚ ਕੇਸ ਨੂੰ ਜਿੱਤਿਆ ਗਿਆ, ਅੱਜ ਅਮਰੀਕਨ ਆਰਮੀ 'ਚ ਸਰਵ ਕਰ ਸਕਦੇ ਹੋ। ਹੁਣ ਇਹ ਜਿਹੜੇ ਪ੍ਰੋਸੀਜਰ ਨੇ, ਜੇ ਉਹਨਾਂ ਦੇ ਮਿਲਟਰੀ ਪਲੇਨ ਹੈ, ਪਹਿਲਾਂ ਤਾਂ ਇੰਡੀਆ ਅਲਾਓ ਕਿਉਂ ਕਰ ਰਿਹਾ ਕਿ ਵੀ ਤੁਸੀਂ ਆਪਣੀ ਸਰਕਾਰ ਨੂੰ ਕਹੋ, ਜਿਨ੍ਹਾਂ ਦੇ ਜੁੱਤੀ ਚੱਟ ਤੁਸੀਂ ਹੈਗੇ ਹੋ, ਕਿ ਵੀ ਜੇ ਯੂਕਰੇਨ ਤੋਂ 20,000 ਸਟੂਡੈਂਟ ਲਿਆਉਣ ਲਈ ਤੁਸੀਂ ਆਪਣੇ ਪਲੇਨ ਭੇਜ ਸਕਦੇ ਹੋ, ਮੈਕਸੀਕੋ ਜਾਂ ਦੂਸਰੇ ਮੁਲਕ ਨੇ ਜਿਹੜਾ ਉਹ ਆਪਣਾ ਪਲੇਨ ਭੇਜਿਆ, ਤੇ ਤੁਸੀਂ ਕਿਉਂ ਨਹੀਂ ਆਪਣੇ ਪਲੇਨ ਭੇਜ ਸਕਦੇ? ਤੁਸੀਂ ਬਜਾਏ ਇਹ ਉਹਨਾਂ ਦੇ ਪ੍ਰੈਸ਼ਰ ਪਾਉਣ ਦੇ, ਇੱਥੇ ਠੀਕ ਹੈ ਜਿਹੜਾ ਪ੍ਰੋਸੀਜਰ ਹੈ ਇਹ ਟਾਈਮ ਲੱਗ ਸਕਦਾ ਹੈ, ਇਹਨੂੰ ਇਸ਼ੂ ਨੂੰ ਆਲਰੇਡੀ ਉਠਾਇਆ ਗਿਆ, ਪਰ ਤੁਹਾਡਾ ਭੇਜਿਆ ਗਿਆ ਪ੍ਰਾਈਮ ਮਿਨਿਸਟਰ ਤਾਂ ਇੱਥੋਂ ਚਲਾ ਗਿਆ ਹੈ, ਉਹਨੇ ਤਾਂ ਮੂੰਹ ਜ਼ਬਾਨ ਤੱਕ ਨਹੀਂ ਖੋਲ੍ਹੀ। ਬਿਲਕੁਲ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖਦਾ ਵੀ ਇਹਨਾਂ ਦਾ ਇਹ ਇੱਕ ਕਿਸੇ ਵੀ ਮੌਕੇ 'ਤੇ ਜਦੋਂ ਸਿੱਖਾਂ ਦੇ ਲਈ ਕੋਈ ਕਿਸੇ ਪਾਸੇ ਪੋਜ਼ਿਟਿਵਿਟੀ ਹੁੰਦੀ ਹੈ, ਤੇ ਇਹ ਜਿਹੜਾ ਸਾਰਾ ਲਾਣਾ ਇਸ ਕਿਸਮ ਦਾ ਜਿਹੜਾ ਹੈ ਉਹ, ਔਰ ਮੀਡੀਆ ਨੂੰ ਵੀ ਸੂਟ ਕਰਦਾ ਹੈ। ਉਹਨਾਂ ਨੂੰ ਵੀ ਹੈ ਕਿ ਬਈ ਜੇ ਤੁਸੀਂ ਟਰੰਪ ਨੂੰ ਭੰਨਣਾ ਹੈ ਤੇ ਸਿੱਖ ਚਿਹਰੇ ਦਿਖਾਓ, ਫਿਰ ਉਹਦੀਆਂ ਕਵਰੇਜਿਸ ਉਹਨਾਂ ਨੂੰ ਐਮਬੈਸੀ ਨੂੰ ਭੇਜਣਗੇ, ਦਿੱਲੀ ਅਮਰੀਕਨ ਐਮਬੈਸੀ ਨੂੰ, ਕਹਿਣ ਨੂੰ ਕਿ ਜੀ ਦੇਖੋ ਜਿਹੜੇ ਸਿੱਖਾਂ ਨੂੰ ਤੁਸੀਂ ਬੜਾ ਨਵਾਜ ਰਹੇ ਹੋ, ਕੀ ਕਰ ਰਹੇ ਹੋ। ਅਸੀਂ ਸਮਝਦੇ ਹਾਂ ਵੀ ਇਹ ਇਸ਼ੂ ਇੱਕ ਸੈਂਸਿਟਿਵ ਇਸ਼ੂ ਹੈ, ਅਸੀਂ ਕੰਡੈਮ ਕਰਦੇ ਹਾਂ। ਜਿਹੜੀ ਲਾਈਨ ਵੀ ਬੇਸਿਕ ਰਾਈਟਸ ਦੀ ਹੈ ਉਸ ਦੇ ਲਈ ਕੰਮ ਵੀ ਕੀਤਾ ਜਾਏਗਾ, ਪਰ ਇਸ ਕਿਸਮ ਦੇ ਜਿਹੜੇ ਪਹਾੜੇ ਦੇ ਟੱਟੂ ਨੇ, ਰੈਂਟਾ ਸਿੱਖ ਨੇ, ਇਹ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਇਸ ਨੂੰ ਮੱਚ ਬਿਗਰ ਇਸ਼ੂ ਦੇ ਤੌਰ ਤੇ ਉਭਾਰ ਰਹੇ ਨੇ ਵਿਦਨ। ਹੁਣ ਅੰਮ੍ਰਿਤਪਾਲ ਸਿੰਘ ਤਾਂ ਪਟੀਸ਼ਨ ਕਰਨ ਤੱਕ ਪਹੁੰਚ ਗਿਆ ਕਿ ਜੀ ਮੇਰੀ ਤਾਂ ਮੈਂਬਰੀ ਕੈਂਸਲ ਕਰ ਦੇਣੀ ਆ ਉਹਨਾਂ ਨੇ, ਕਿਉਂਕਿ ਮੈਨੂੰ ਪਾਰਲੀਮੈਂਟ 'ਚ ਆਉਣ ਦੀ ਇਜਾਜ਼ਤ ਨਹੀਂ ਹੈ, ਵੀ ਅਦਰਵਾਈਜ਼ 60 ਦਿਨ ਨਾ ਹੋਏ ਤਾਂ ਖਤਮ ਹੋ ਜਾਂਦਾ। ਹੁਣ ਇਹਨਾਂ ਇਸ਼ੂਜ਼ ਦੇ ਉੱਤੇ ਇਹਨਾਂ ਦੀ ਜ਼ੁਬਾਨ ਨੂੰ ਤਾਲਾ ਲੱਗਾ ਹੁੰਦਾ ਹੈ ਵੀ ਤੁਸੀਂ ਜਾ ਕੇ ਪਹਿਲਾਂ ਜਿਹੜਾ ਤੁਹਾਡਾ ਇਲੈਕਟਡ ਬੰਦਾ ਹੈ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤਿਆ, ਉਹਦੇ ਲਈ ਤੁਸੀਂ ਕੀ ਕਰ ਰਹੇ ਹੋ। ਫਿਰ ਜੋ ਕੁਝ ਚੱਲ ਰਿਹਾ ਹੈ, ਜਿਵੇਂ ਕਦੇ ਬਾਦਲਾਂ ਦੇ ਜੁੱਤੀ ਚੱਟ ਬਣ ਜਾਂਦੇ ਨੇ, ਅਕਾਲ ਤਖਤ ਦੀ ਤੋਹੀਨ ਕਰਨ ਤੱਕ ਜਾਂਦੇ, ਉੱਥੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਸੋ ਇਹ ਰੈਂਟਾ ਸਿੱਖ ਨੇ, ਇਹਨਾਂ ਨੇ ਇਹੀ ਰਹਿਣਾ, ਪਰ ਫਿਰ ਵੀ ਅਸੀਂ ਸਮਝਦੇ ਹਾਂ ਵੀ ਵੇਲੇ ਕਵੇਲੇ ਥੋੜ੍ਹਾ ਬਹੁਤ ਜੇ ਇਹਨਾਂ ਦੀ ਜਿਹੜੀ ਹੈ ਉਹ ਸੇਵਾ ਹੁੰਦੀ ਰਹੇ ਤੇ ਉਹ ਠੀਕ ਹੈ, ਇਹ ਘੱਟੋ ਘੱਟ ਐਕਸਪੋਜ਼ ਹੁੰਦੇ ਨੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੁਰਜੀਤ ਕੌਰ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਸਤਨਾਮ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਸੋਨਮਾਇਲ ਜੀ, ਫਿਰ ਇਸੇ ਤਰ੍ਹਾਂ ਮੁਹੰਮਦ ਜਕੂਬ ਜੀ, ਔਰ ਸਾਨੂੰ ਕਾਫੀ ਸਾਰੇ ਇਹਨਾਂ ਦੇ ਮੈਸੇਜ ਨੇ, ਇਹਨਾਂ ਦੇ ਮੈਂ ਪੜ੍ਹੇ ਵੀ ਨੇ, ਔਰ ਕਸ਼ਮੀਰ ਦੇ ਹਵਾਲੇ ਨਾਲ ਇਹਨਾਂ ਦੇ ਕਾਫੀ ਮੈਸੇਜ ਨੇ। ਕਹਿੰਦੇ ਉਹਨਾਂ ਜੋ ਚੋਪੜਾ ਸਾਹਿਬ ਨੂੰ, ਹਾਂਜੀ ਉਹਨਾਂ ਨੇ ਕਾਫੀ ਨਹੀਂ ਚੋਪੜਾ ਵੀ ਹੈਗੇ ਨੇ, ਅੱਜ ਮੇਰਾ ਖਿਆਲ ਹੈ ਵੀ ਚੋਪੜੀਆਂ ਖਾ ਕੇ ਆਏ ਨੇ ਤੇ ਉਹ ਕਹਿੰਦੇ ਨੇ ਸਾਡੀਆਂ ਚੋਪੜੀਆਂ ਕੱਢੋ। ਚੋਪੜਾ ਸਾਹਿਬ ਤੁਸੀਂ ਜਵਾਬ ਵੀ ਮਿਲ ਰਿਹਾ ਇਹਨਾਂ ਨੂੰ, ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਕੋਲੋਂ। ਔਰ ਇਸੇ ਤਰ੍ਹਾਂ ਬਲਜੀਤ ਵਰਾਜ ਜੀ ਵੀ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਅਮਨ ਸਿੰਘ ਜੀ ਖਾਲਸਾ, ਫਿਰ ਇਸੇ ਤਰ੍ਹਾਂ ਗੁਰਦੇਵ ਨਾਨ ਜੀ, ਔਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ, ਮੁਹੰਮਦ ਜਾਕੂਬ ਜੀ। ਇਹ ਕਹਿੰਦੇ ਨੇ कि डॉक्टर साहब आपसे रिक्वेस्ट है कि एक सेगमेंट कश्मीर पर भी करें, बहुत शुक्रिया। ਔਰ ਦੇਖੋ ਅਸੀਂ ਤਾਂ ਅਕਸਰ ਜਿਹੜਾ ਵੀ ਕੋਈ ਇਸ਼ੂ ਹੁੰਦਾ ਹੈ ਕਸ਼ਮੀਰ ਸਾਡੇ ਲਈ ਉਨਾ ਹੀ ਡੀਅਰਰ ਹੈ ਜਿੰਨਾ ਸਾਡਾ ਆਪਣਾ ਕਾਜ਼ ਹੈ। ਔਰ ਅੱਜ ਅਸੀਂ ਖਾਸ ਤੌਰ ਤੇ ਜਿਹੜਾ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਜਿਹੜਾ ਮੁੱਦਾ ਕਸ਼ਮੀਰ ਦਾ ਚੁੱਕਿਆ, ਡਿਪਟੀ ਪ੍ਰਾਈਮ ਮਿਨਿਸਟਰ ਇਸ਼ਾਕ ਦਾਰ ਨੇ, ਇੰਡੀਆ ਨੇ ਕਿਵੇਂ ਰਿਸਪੌਂਡ ਕੀਤਾ ਉਸ ਦਾ ਅਸੀਂ ਜ਼ਿਕਰ ਕੀਤਾ। ਜਤਿੰਦਰ ਸਿੰਘ ਜੀ, ਡਾਕਟਰ ਸਾਹਿਬ ਜੀ, ਆਮ ਵਾਚਿੰਗ ਫਿਊ ਅਦਰ ਪ੍ਰੋਗਰਾਮਸ, ਆਮ ਥਿੰਕਿੰਗ ਅਬਾਊਟ ਓਵਰਸਟੇਟ ਇਜ਼ ਨਾਟ ਅਵੇ। और बिल्कुल हाँ जी। और मोहम्मद जकूब जी कहते कि मैं जानना चाहता हूँ कि कश्मीर किसका है, इंडिया का या पाकिस्तान का, और इसके मुताबिक कश्मीर का हाल क्या है, प्लीज़ ज़रूर बताएं। इंडिया क्यों कहता है कि पाकिस्तान अपना कश्मीर हमारा है। डॉक्टर साहब, और इंडिया किस मुंह से कहता है कि कश्मीर इंडिया का है, और इंडिया का कश्मीर से क्या ताल्लुक है। देखो ਯਾਕੂਬ ਸਾਹਿਬ, ਤੁਹਾਨੂੰ ਵੀ ਪਤਾ ਹੈ UN ਸਿਕਿਉਰਿਟੀ ਕਾਉਂਸਲ 'ਚ ਇਹ ਰੈਜ਼ੋਲੂਸ਼ਨ ਆਏ ਜਿਹਦੇ ਥੱਲੇ ਕਸ਼ਮੀਰੀਆਂ ਨੇ ਡਿਸਾਈਡ ਕਰਨਾ ਹੈ ਵੀ ਉਹਨਾਂ ਨੇ
ਭਾਰਤ ਜਾਂ ਪਾਕਿਸਤਾਨ ਕਿਹਨੂੰ ਜੁਆਇਨ ਕਰਨਾ ਹੈ, ਜਿਹੜਾ ਕਦੇ ਵੀ ਇੰਡੀਆ ਨੇ ਜਿਹੜਾ ਹੈ ਉਹ ਨਹੀਂ ਮੰਨਿਆ। ਔਰ ਹੁਣ ਤਾਂ ਉਹਨਾਂ ਨੇ ਕਸ਼ਮੀਰ 'ਚ ਜ਼ੁਲਮ ਦੀ ਇੰਤਹਾ ਕੀਤੀ ਹੋਈ ਹੈ। ਉਹਨਾਂ ਨੇ ਕਸ਼ਮੀਰ ਦਾ ਸੂਬੇ ਦਾ ਵਜੂਦ ਖਤਮ ਕਰ ਦਿੱਤਾ ਹੈ, ਲੱਦਾਖ ਨੂੰ ਅਲੱਗ ਯੂਨੀਅਨ ਟੈਰੀਟਰੀ ਬਣਾ ਦਿੱਤਾ ਹੈ, ਜੰਮੂ ਕਸ਼ਮੀਰ ਨੂੰ ਅੱਡ ਕਰ ਦਿੱਤਾ ਹੈ। ਸੋ ਇਹ ਹਾਲ ਇਹਨਾਂ ਨੇ ਕਸ਼ਮੀਰ ਦਾ ਕੀਤਾ ਹੋਇਆ। ਔਰ ਰਸ਼ਦ ਮੁਨੱਵਰ ਜੀ ਯਾਕੂਬ ਜੀ ਨੂੰ ਜਵਾਬ ਦਿੰਦੇ ਨੇ ਕਿ ਯਾਕੂਬ ਸਾਹਿਬ, ਕਸ਼ਮੀਰ belongs to Kashmiri only. I talked to many Kashmiri in UK and even in Pakistani Kashmiri. They all want independent Kashmir like independent Khalistan. ਨਿਹੰਗ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ ਵੀ ਔਰ ਰਸ਼ਦ ਮੁਨੱਵਰ ਜੀ ਕਹਿੰਦੇ ਨੇ ਕਿ ਵੀ ਪਾਕਿਸਤਾਨੀ ਸ਼ੁੱਡ ਸਪੋਰਟ ਖਾਲਿਸਤਾਨ ਵਿਦ ਐਵਰੀ ਟਾਈਪ ਆਫ ਹੈਲਪ। और इसी तरह मोहम्मद याकूब जी कहते अब इंडिया कहता है कि इंडिया पाकिस्तान वाला कश्मीर भी बाजूर शमशेर ले जाएगा। और इसी तरह गुरविंदर सिंह जी भी, रशद मुनव्वर जी भी कहते राइज आल्सो वर्किंग नॉट ओनली इन पाकिस्तान, कैनेडा, USA, UK but in Afghanistan also, but Indian propaganda is very effective. Dr. Saab is doing a great job by exposing Indian propaganda. और मोहम्मद याकूब जी कहते हैं कि डॉक्टर साहब अब मज़ीद इंतज़ार नहीं होता, कश्मीर और खालिस्तान आज़ाद हो जाने चाहिए। और जसवीर सिंह बराड़ जी भी और इसी तरह परमजीत सिंह जी भी, मनप्रीत सिंह जी भी और दीपक चोपड़ा जी। हाँ जी, रशद मुनव्वर जी कहते हैं खालिस्तान जिंदाबाद, लॉन्ग लिव सिख मुस्लिम यूनिटी, गवर्नमेंट ऑफ पाकिस्तान शुड कम फॉरवर्ड टू हेल्प आवर सिख ब्रदर्स। लाडी सिंह जी और इसी तरह गुरमहिंदर सिंह जी भी और पन्नू जी भी, रशद मुनव्वर जी, पीपल ऑफ वेस्ट पंजाब लव आवर पीपल ऑफ ईस्ट पंजाब, we have same blood however we have different religions, we Punjabi love our Sikh brothers with the core of our hearts। और गुरमहिंदर सिंह कहते हैं कि सानू मान खालिस्तानी वीरां ते वाहिगुरू जी इन्हां ते मेहर कर रखे, मेहर भरिया हथ रखे, खालसा जिंदाबाद। और करम सिंह जी, डॉक्टर साहब, नीलम कौर एंड द रेस्ट ऑफ द TV84 टीम, वाहिगुरू जी का खालसा वाहिगुरू जी की फतेह, ग्रेट शो लाइक ऑलवेज। और फिर इस तरह निरपहाड़ जी भी और इसी तरह मोहम्मद याकूब जी, उन्होंने काफ़ी सारे मैसेज ने एक दूजे ਨੂੰ ਇਹ चैट ਵਿੱਚ ਲੱਗੇ, दीपक चोपड़ा और नाल और बूटा सिंह, फिर इसी तरह इंदरजीत सिंह ਇਹ ਵੀ ਫਤਿਹ ਬੁਲਾਉਂਦੇ ਨੇ। ਕਹਿੰਦੇ ਮੈਨੂੰ ਕਹਿੰਦੇ ਮੈਨੂੰ ਰੋਜ਼ ਤੁਹਾਡੇ ਪ੍ਰੋਗਰਾਮ ਦੀ ਉਡੀਕ ਰਹਿੰਦੀ ਹੈ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਹੈ, ਕੈਲੀਫੋਰਨੀਆ ਤੋਂ ਕਹਿੰਦੇ ਬਹੁਤ ਬਹੁਤ ਪਿਆਰ, ਬਹੁਤ ਸ਼ੁਕਰੀਆ ਭਾਈ ਸਾਹਿਬ। ਔਰ ਟੋਚਾ ਸਿੰਘ ਜੀ ਵੀ ਇਸੇ ਤਰ੍ਹਾਂ, ਰਸ਼ਦ ਮੁਹੰਮਦ ਜੀ ਕਹਿੰਦੇ ਨੇ ਕਿ ਪਿੰਡਰਾਂ ਵਾਲੇ संत सिपाही जिन्ना सुती कौम जगाई और खालिस्तान। बहुत बहुत शुक्रिया मुनव्वर साहब। हाँ जी, और इसी तरह गुरमिंदर सिंह जी कहते असी गढ़ने झंडे सिंघो खालसा राज दे खालसा जिंदाबाद। और इसी तरह फिर हाँ जी कहते हैं कि भी उन्हें मोदी ने वासुदेवा कुटुंबा भी किया सी, बिल्कुल ठीक किया तुसी। हाँ जी, देश पंजाब दे चढ़दा पंजाब बनेगा खालिस्तान। और धर्म सिंह जी भी और सुखजीवन बच्चू जी भी, ऐशले भी ने। हाँ जी, ऐशला कहते हैं जी, when I went to a Nagar Kirtan I saw some Sikhs handing anti-Brahmin literature speaking against Brahmins. They have forgotten that the Sodhi family had their own Prohat। ਐਸ਼ਲਾ ਜੀ, ਪਹਿਲੀ ਗੱਲ ਤਾਂ ਮੈਂ ਸਮਝਦਾ ਵੀ ਅਸੀਂ ਜਦੋਂ ਬ੍ਰਾਹਮਣਵਾਦ ਦੀ ਗੱਲ ਕਰਦੇ ਹਾਂ, ਇੱਕ ਆਈਡੀਓਲੋਜੀ ਹੈ, ਇੰਡੀਵਿਜੂਅਲਸ ਦੀ ਗੱਲ ਨਹੀਂ ਹੈ। ਬਾਕੀ ਬੇਦੀ, ਸੋਢੀ, ਭੱਲੇ ਉਹ ਕੀ ਕਰਦੇ ਨੇ, ਇਹ ਕੋਈ ਮੁੱਖ ਧਾਰਾ ਜਾਂ ਸਿੱਖ ਸਿਧਾਂਤ ਨਾਲ ਤਾਲੁਕ ਨਹੀਂ ਹੈ। ਸਿੱਖੀ ਦੇ ਵਿੱਚ ਤਾਂ ਅਕਾਲ ਪੁਰਖ ਰੱਬ ਦੇ ਨਾਲ ਸਿੱਧਾ ਰਿਸ਼ਤਾ ਹੈ। ਹਾਂ, ਬ੍ਰਾਹਮਣਵਾਦ ਆਈਡੀਓਲੋਜੀ ਜਿਹੜੀ ਕਾਸਟ ਸਿਸਟਮ 'ਚ ਯਕੀਨ ਰੱਖਦੀ ਹੈ, ਜਿਹੜੀ ਜ਼ੁਲਮ ਦੇ ਨਾਲ ਜਿਨ੍ਹਾਂ ਨੇ ਸੁਸਾਇਟੀ ਦੇ ਇੱਕ ਵੱਡੇ ਹਿੱਸੇ ਨੂੰ ਅਨਟਚੇਬਲ ਬਣਾਇਆ, ਔਰ ਅੱਜ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਹੈ। ਹਿੰਦੂਤਵਾ ਇੱਕ ਨਵਾਂ ਨਾਂ ਹੀ ਹੈ ਬ੍ਰਾਹਮਣਵਾਦ ਦਾ। ਅਸੀਂ ਇੰਡੀਵਿਜੂਅਲਸ ਦੇ ਖਿਲਾਫ ਨਹੀਂ ਹੈ, ਬ੍ਰਾਹਮਣਵਾਦ ਦੀ ਆਈਡੀਓਲੋਜੀ ਦੇ ਖਿਲਾਫ ਹੈ जी। और इसी तरह बलिहार सिंह कंग जी भी और रशद मुनव्वर जी कहते हैं वेरी इम्प्रेस्ड द ग्रेट नॉलेज ऑफ डॉक्टर साहब, व्हाट ए ग्रेट स्कॉलर ऑफ हिस्ट्री ही इज। और सिंह गर्चा जी भी और इसी तरह हाँ जी, कुलदीप कौर माल जी और निहंग सिंह जी भी कहते डॉक्टर साहब जी, यू एंड योर टीम इज सो जीनियस, ऑलवेज ग्रेट फैबुलस एनालिसिस। और कुलदीप कौर जी और इसी तरह फिर कहते हाँ जी, निहंग सिंह जी कहते ग्रेट प्रोग्राम ऑसम।
ਔਰ ਫਿਰ ਇਸ ਤਰ੍ਹਾਂ ਮਨਪ੍ਰੀਤ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਖਾਲਿਸਤਾਨ ਬਣਨ ਵਿੱਚ ਅਮਰੀਕਾ ਦਾ ਕੀ ਰੋਲ ਹੋਏਗਾ ਕਿ UN ਐਲਾਨ ਕਰੇਗਾ ਨਵੇਂ ਮੁਲਕ ਦਾ। ਔਰ ਜਸਕੀਰਤ ਸਿੰਘ ਜੀ ਫਤਿਹ ਬੁਲਾਉਂਦੇ ਚੜ੍ਹਦੀ ਕਲਾ ਲੋਚਦੇ ਨੇ ਆਪਣੀ। ਮੈਂ ਦੇਖ ਰਿਹਾ ਐਸ਼ਲਾ ਜੀ ਨੇ ਕਿਸੇ ਬੇਈ ਦਾ ਪਾਂਡੇ ਦੇ ਦਾ ਜ਼ਿਕਰ ਕੀਤਾ ਹੈ, ਰਾਮ ਕ੍ਰਿਸ਼ਨ ਨੇ ਕਿ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਨੇ ਲਿਖਿਆ। ਦੇਖੋ ਈਵਨ ਹਰਿਦੁਆਰ ਦਾ ਇੱਕ ਪੰਡਾ ਜਿਹੜਾ ਕਿ ਇੰਟਰਨੈਸ਼ਨਲ ਮੀਡੀਆ ਨੂੰ ਇੰਟਰਵਿਊ ਦੇ ਰਿਹਾ ਸੀ, ਉਹਨਾਂ ਦੇ ਕੋਲ 170 ਸਾਲ ਪੁਰਾਣੀਆਂ ਬਈਆਂ ਤੱਕ ਹੀ ਨੇ, ਈਵਨ ਹਰਿਦੁਆਰ ਜਿੱਥੇ ਸਭ ਤੋਂ ਜ਼ਿਆਦਾ ਰਿਕਾਰਡ ਹੈ। ਸੋ 300 ਸਾਲ ਪਹਿਲਾਂ ਦੀ ਕਿਸੇ ਕੋਲ ਕੋਈ ਬਈ ਨਹੀਂ ਹੈ ਔਰ ਨਾ ਹੀ ਇਹਨਾਂ ਦੇ ਉੱਤੇ ਕੋਈ ਇਤਬਾਰ ਹੈ। ਲੇਕਿਨ ਇਹ ਤੁਹਾਡੀ ਪਤਾ ਨਹੀਂ ਜਾਣਕਾਰੀ ਤੁਸੀਂ ਕਿੱਥੋਂ ਲੈ ਰਹੇ ਹੋ। ਸਿਧਾਂਤ ਦੀ ਗੱਲ ਬੜੀ ਕਲੀਅਰ ਹੈ ਕਿ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਵਰਜਿਆ ਇਸ ਸਾਰੇ ਤੋਂ। ਆਸਾ ਦੀ ਵਾਰ 'ਚ ਸਿੱਖ ਰੋਜ਼ ਪੜ੍ਹਦੇ ਨੇ, ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਕਿ ਇਹ ਜਿਹੜਾ ਬ੍ਰਾਹਮਣਵਾਦ ਹੈ ਇਹ ਬੁਚਰ ਆਫ ਦਾ ਵਰਲਡ ਹੈ ਔਰ ਇਹਨਾਂ ਦੇ ਆਊਟਵਰਡ ਟ੍ਰੇਡ ਮੱਥੇ ਤੇ ਟਿੱਕਾ ਔਰ ਤੇੜ ਉਹਨਾਂ ਦੇ ਕਖਾਈ ਧੋਤੀ ਬੰਨਣਾ ਜੀ। ਪ੍ਰਕਾਸ਼ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਬਲਿਹਾਰ ਸਿੰਘ ਟਵਾਣਾ ਜੀ ਔਰ ਗੁਰਜੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਐਕਸਪਰਟ ਮੋਟੀਵੇਸ਼ਨ ਕਹਿੰਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਔਰ ਇਸੇ ਤਰ੍ਹਾਂ ਗੁਰਜੀਤ ਸਿੰਘ ਕਹਿੰਦੇ ਚੜ੍ਹਦੇ ਤੇ ਲੈਂਦੇ ਪੰਜਾਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਇਸੇ ਤਰ੍ਹਾਂ ਹਾਂਜੀ ਬਲਾਲ ਅਹਿਮਦ 111 ਲਿਖਦੇ ਨੇ अस्सलाम वालेकुम डॉक्टर साहब, पाकिस्तान ने अब अपनी पॉलिसी चेंज कर दी है, आपको बहुत जल्द पता चल जाएगा कि बस इतना बोल दें आप कि इंडिया जो करेगा वो उसका जवाब देगा। और रशद मुनव्वर जी होपफुली हाँ जी फिर डॉक्टर साहब वेरी गुड सजेशंस टू गवर्नमेंट ऑफ पाकिस्तान नीड्स टू एन एडवाइजर लाइक यू, मे रब ब्लेस यू लॉन्ग ਲਾਈਫ ਤੁਹਾਨੂੰ ਉਹਨਾਂ ਨੇ ਕਿਹਾ। ਬਹੁਤ ਸ਼ੁਕਰੀਆ। ਨਹੀਂ, ਪਾਕਿਸਤਾਨ 'ਚ ਬਹੁਤ ਸਿਆਣੇ ਲੋਕ ਨੇ, ਉਹਨਾਂ ਦੇ ਡਿਪਲੋਮੈਟ ਨੇ, ਦੂਸਰੇ ਨੇ, ਪਰ ਇਹ ਜਿਹੜੀ ਸਪਾਈਨ ਚਾਹੀਦੀ ਹੈ ਜਿਹੜੀ ਕਿ ਪਾਲਿਸੀ ਨੂੰ ਪਰਮਾਨੈਂਟਲੀ ਬਣਾਏ ਔਰ ਡਿਫੈਂਸਿਵ ਡਿਪਲੋਮੇਸੀ ਕਰਨ ਦੀ ਥਾਂ ਓਫੈਂਸਿਵ ਡਿਪਲੋਮੇਸੀ ਇੰਟਰਨੈਸ਼ਨਲ ਲੈਵਲ ਤੇ ਹੋਏ। ਹਾਂਜੀ, ਰਿਸ਼ੀ ਭਾਰਦਵਾਜ ਵੀ ਆ ਗਏ ਨੇ ਔਰ ਫਿਰ ਹਾਂਜੀ ਉਹਨਾਂ ਦਾ ਕਹਿਣਾ ਹੈ ਕਿ ਜੀ ਦਾ ਹਿੰਦੂਜ਼ ਰੈਵੀਅਰ ਸਿੱਖ ਗੁਰੂਜ਼ ਮੋਰ ਦੈਨ ਦਾ ਮੁਸਲਿਮਸ। A common Muslim is not even aware of the names of Sikh gurus. Hardly any Muslim visits Darbar Sahib, while millions of Hindus visit it every year. ਰਿਸ਼ੀ ਭਾਰਦਵਾਜ ਜੀ, ਫਿਰ ਤੁਸੀਂ ਇਹ ਵੀ ਦੇਖ ਲਓ ਵੀ ਤੁਹਾਡੇ ਮੁਲਕ ਨੇ, ਤੁਹਾਡੀ ਸਰਕਾਰ ਨੇ ਹੀ ਸਾਡੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਅਕਾਲ ਤਖਤ ਢਾਇਆ। ਨਵੰਬਰ 84 'ਚ ਭਾਰਤ ਭਰ 'ਚ ਤੁਹਾਡੇ ਵੱਡੇ ਤਬਕੇ ਨੇ ਕੀ ਕੀਤਾ ਔਰ 40 ਸਾਲ ਬਾਅਦ ਵੀ ਅੱਜ ਕਿੱਥੇ ਖੜੇ ਹੈ। ਸੋ ਸਵਾਲ ਇਹ ਨਹੀਂ ਹੈ ਕਿ ਇੰਡੀਵਿਜੂਅਲ ਕੌਣ ਕਿੱਥੇ ਖੜਾ ਹੈ, ਉਹ ਕਿਸੇ ਦੀ ਵੀ ਸ਼ਰਧਾ ਹੋ ਸਕਦੀ ਹੈ, ਕਿਸੇ ਦਾ ਵੀ ਜਿਹੜਾ ਫੇਥ ਹੋ ਸਕਦਾ ਹੈ, ਲੇਕਿਨ ਅਸੀਂ ਸਟੇਟ ਦੀ ਗੱਲ ਕਰ ਰਹੇ ਹਾਂ ਕਿ ਸਟੇਟ ਜਿਹੜੀ ਹਿੰਦੂਤਵਾਦੀ ਵਿਚਾਰਧਾਰਾ ਨੂੰ, ਜਿਵੇਂ ਇੰਦਰਾ ਗਾਂਧੀ ਨੂੰ ਜਿਹੜਾ RSS ਨੇ ਜਿਹੜਾ ਬਿਲਕੁਲ ਚੁੱਕ ਚੁਕਾਇਆ, ਉਹਦਾ ਆਪਣਾ ਕੀ ਈਮਾਨ ਸੀ ਉਹ ਤੁਹਾਨੂੰ ਵੀ ਪਤਾ ਹੈ, ਔਰ ਕਿਵੇਂ ਅੱਜ ਤੱਕ ਵੀ ਉਹਨੂੰ ਦੁਰਗਾ ਦਾ ਖਿਤਾਬ ਵੀ ਤੁਹਾਡੇ ਵਾਜਪਾਈ ਨੇ ਦਿੱਤਾ। ਸੋ ਇਹਨਾਂ ਹਾਲਾਤਾਂ 'ਚ ਦੇਖੋ ਨਾ ਕਿ ਇਹ ਦੇਖਣ ਲਈ ਕਿ ਕੌਣ ਕਿੱਥੇ ਆਉਂਦਾ ਹੈ ਤੇ ਕੌਣ ਕਿਹਦੀ ਗਿਣਤੀ ਕਿੱਥੇ ਵੱਧ ਹੈ ਜੀ। ਔਰ ਇਸੇ ਤਰ੍ਹਾਂ ਮਿਸਰਾ ਸਿੰਘ ਜੀ ਵੀ ਔਰ ਬਲਵਿੰਦਰ ਸਿੰਘ ਜੀ ਵੀ ਔਰ JSM ਜੀ ਔਰ ਫਿਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਵੀ ਔਰ ਕੁਲਦੀਪ ਕੌਰ ਜੀ ਵੀ ਔਰ ਸਰਪੰਚ ਜਸ ਗਿੱਲ ਜੀ, ਪ੍ਰਗਟ ਸਿੰਘ ਜੀ, ਪੰਨੂ ਜੀ, ਪਾਲ ਸਿੰਘ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tvtv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।